अस्सलामु अलैकुम दोस्तों। कहते हैं कि उल्टा ही दस्तूर है दीवान गाने इश्क का, उसको छुट्टी ना मिली जिसने सबक याद किया। ਅੱਜ ਈਦ ਸੀ ਤੇ ਈਦ ਵਾਸਤੇ ਪੱਠੇ ਤਾਂ ਫਿਰ ਲਿਆਣੇ ਹੀ ਸੀ ਇਹਨਾਂ ਵਾਸਤੇ, ਡੰਗਰਾਂ ਵਾਸਤੇ ਤੇ ਨੋ ਐਕਸਕਿਊਜ਼, ਕਿਉਂਕਿ ਇਹਦੇ ਡਿਊਟੀ ਨਿਭਾਣੀ ਸੀ। ਇਹ ਪਹਿਲੇ ਰੋਜ਼ੇ ਸੀ ਜਿਹੜੇ ਪਹਿਲੇ ਜਿਹੜੇ ਆ ਨਾ ਉਹ ਬਿਸਤਰੇ 'ਚ ਗੁਜ਼ਰੇ, ਦੂਸਰੇ 10 ਅਸ਼ਰਾ ਜਿਹੜਾ ਉਹ ਪੱਖਿਆਂ ਥੱਲੇ ਗੁਜ਼ਰਿਆ, ਔਰ ਤੀਸਰਾ ਜਿਹੜਾ ਫਿਰ ਦੁਬਾਰਾ ਬਿਸਤਰਿਆਂ 'ਚ ਗੁਜ਼ਰਿਆ। ਅੱਜ ਈਦ ਧੁੰਦ ਦਾ ਸਮਾਂ ਹੋ ਗਿਆ ਵਾ, दिन का आगाज़ हो चुका। सब तो पहले तो सारे दोस्तों जो ना कि ईद मुबारक, रब सारी ईद दी खुशियां सारे मुसलमानों को अता फरमाए। तो इहदे नाल तुहानूं असीं दिखाने जावांगे अज का दिन किस तरह का गुजरिया, मुसलमान किद्दां ईद गुजारते हैं, इन्हां दा कल्चर की है, ईद वाले दिन इन्हां दी सकाफत की है, ये तुहाडे रूबरू करवावांगे। दोस्त अहबाब भी आंदे, जिहड़े मेहमान आने ने उन्होंने एडवांस दे विच असीं वैलकम करने ते तुहाडे नाल ये वीडियो सारी चलदी रहेगी। एक बारी फिर सारे वीरां नूं, सारे मुसलमान भरावां नूं, सारी मुस्लिम बरादरी नूं ईद मुबारक। ਲੈ ਵੀ ਸੱਜਣੋ ਤੇ ਦੋਸਤੋ ਪੰਜਾਬੀਓ, ਆਹੀ ਜਿਹੜਾ ਨਾ ਅੱਜ ਜਿਹੜਾ ਨਾ ਕਿ ਕਰ ਦਿੱਤੀ ਏ ਇੱਕੋ ਜੀ ਗੱਲਬਾਤ ਕਿ ਅਸੀਂ ਸਾਫਾ ਵੀ ਸਾਫਾ ਇੱਕੋ ਜਿਹੇ ਨੇ, ਤੇ ਜੇ ਕੱਪੜੇ ਨੇ ਤੇ ਉਹ ਵੀ ਇੱਕੋ ਜਿਹੇ, ਤੇ ਜੇ ਜੁੱਤੀ ਕਸੂਰੀ ਹੈ ਉਹ ਵੀ ਇੱਕੋ ਜਿਹੇ। ਲਓ ਜੀ ਹੁਣ ਤੁਸੀਂ ਦੱਸਣਾ ਇਹ ਆ ਕਿ ਸਾਡੇ ਦੋ ਚ ਸੋਹਣਾ ਜ਼ਿਆਦਾ ਕੌਣ ਲੈਣਾ ਹੈ ਜੀ। ਹਾਂ ਜੀ ਭਾਈ ਅਸੀਂ ਤਾਂ, ਮੈਂ ਤਾਂ ਹੁਣ ਛੋਟਾ ਮੈਂ ਤਾਏ ਨੇ ਥੋੜੀ ਮੇਰੇ ਨਾਲ ਮੈਨੂੰ ਆਦਾ ਤੂੰ ਮੈਂ ਪਾਣੀ ਸਾਦਾ ਆ ਸਾਦਾ ਜਿਹੜੀ ਹੈ ਨਾ ਮੈਨੂੰ ਤਾਂ ਲੱਗਦੀ ਜਿਆਦੀ ਸੋਹਣੀ। ਹਾਂ ਸਾਡੇ ਦੋ ਪਿਓ ਪੁੱਤਰਾਂ ਦੀ ਤੁਸੀਂ ਦੱਸਣਾ ਵੀ ਸੋਹਣਾ ਕਿਹੜਾ ਲੱਗਦਾ ਕਮੈਂਟ ਦੇ ਵਿੱਚ ਸਾਨੂੰ ਦੱਸਿਆ ਜੇ। ਤੇ ਤਾਇਆ ਸਾਰਿਆਂ ਨੂੰ ਨਾ ਤੁਸੀਂ ਈਦ ਮੁਬਾਰਕ ਵੀ ਕਹਿ ਦਿਓ। ਖੈਰ ਜੀ ਖੈਰ, ਦੇਖੀ ਸਾਰਿਆਂ ਨੂੰ ਕਹੋ ਜੀ ਈਦ ਮੁਬਾਰਕ। ਖੈਰ ਕੀ ਈਦ ਮੁਬਾਰਕ। ਹਾਂਜੀ ਸਾਰਿਆਂ ਨੂੰ ਜਿਹੜਾ ਨਾ ਤਾਇਆ ਜੀ ਵੱਲੋਂ ਨਾ ਸਾਡੇ ਦੋ ਵੱਲੋਂ ਪਿਓ ਪੁੱਤਰਾਂ ਵੱਲੋਂ ਨਾ ਈਦ ਮੁਬਾਰਕ। ਰੱਬ ਸਾਰਿਆਂ ਨੂੰ ਨਾ ਈਦ ਦੀਆਂ ਖੁਸ਼ੀਆਂ ਨਸੀਬ ਕਰੇ, ਆਮੀਨ। ਰੱਬ ਰੱਖਾ ਜੀ। ਨਹੀਂ ਇਧਰ ਵੀ ਮਿਲ दोस्तों ऐसी साड़ी ईद बाहर तुम मेरे राश बाजार भी लगे ने, लोग एक दूसरे को खुश होकर मिलते पे, दूसरे के नाल आपदियां खुशियां ते गम शेयर करना ही असल ईद है। आप दे बगाने सारिਆਂ ਦੇ ਨਾਲ हस के मिलना ही असल ईद है। अल्लाह करे कि इस साडे पिंड ते हमेशा रहमतां बरकतां नाज़िल होंदियां रहन। असीं इसे तरह ही जिवें हुण असीं बचपन दे आ छोटे तो मैं कहना भी आलू छोले खाते हुए सर, इसी तरह ही रौनक लगदियां रहन। यार जिंदा सोबत बाकी है थोड़ा जिहा तुहानूं सारे बाकी जिवें जिवें प्यार होंदी जाए वीडियो तुहाडे रूबरू करदे आ। ईदां ते शबरातां आईयां ते सब लोग घरां नूं आए, ਉਹ नहीं आए यार मुहम्मद ਜਿਹੜੇ ਹੱਥੀਂ ਆਪ ਦਫਨਾਏ। कोशिश करा करो वीरो कि जो कोई खुशी या गम होवे ते कब्रिस्तान जरूर चक्कर लाया करो।
ਕਬਰਸਤਾਨ ਐਸੀਆਂ ਹਸਤੀਆਂ ਔਰ ਚਿਹਰੇ, ਮਹਿਬੂਬ ਚਿਹਰੇ ਨੇ ਜਿਨ੍ਹਾਂ ਨੇ ਕਦੀ ਸਾਡੀ ਅੱਖ ਦੇ ਵਿੱਚ ਅਥਰੂ ਨਹੀਂ ਸੀ ਵੇਖਿਆ, ਜਿਨ੍ਹਾਂ ਨੇ ਸਾਡੀ ਖੁਸ਼ੀ ਦੇ ਵਾਸਤੇ ਆਪਣੀ ਖੁਸ਼ੀ ਕੁਰਬਾਨ ਕੀਤੀ, ਬੱਚਿਆਂ ਦੇ ਕੱਪੜਿਆਂ ਦੇ ਵਾਸਤੇ ਆਪਣੇ ਪੁਰਾਣੇ ਕੱਪੜੇ ਪਾਏ, ਬੱਚਿਆਂ ਦੀ ਖੁਸ਼ੀ ਵਾਸਤੇ ਆਪਣੇ ਆਪ ਨੂੰ ਤਕਲੀਫ 'ਚ ਪਾਇਆ। ਅੱਜ ਕਬਰਸਤਾਨ ਕਿਉਂ ਨਾ ਚੱਕਰ ਲਾਈਏ। ਦਾਦਾ ਜੀ ਨੇ ਜਿਨ੍ਹਾਂ ਨੇ ਗਦਾੜਿਆਂ ਦੇ ਬਹਿ ਕੇ ਤੇ ਸਾਨੂੰ ਪਿਆਰ ਕੀਤਾ, ਦਾਦੀ ਜਾਨ ਨੇ ਜਿਹੜੇ ਕਦੀ ਵਾਲਦ ਸਾਹਿਬ ਨੂੰ ਝਿੜਕਣ ਤੱਕ ਨਹੀਂ ਦਿੱਤਾ ਸੀ, ਵਾਲਦ ਨੇ ਜਿਹੜੇ ਕਿ ਸਾਨੂੰ 11 ਤਰ੍ਹਾਂ ਪਿਆਰ ਕਰਦੇ ਸਨ, ਮਾਂ ਸੀ ਜਿਨ੍ਹਾਂ ਨੇ ਆਪਦੇ ਸ਼ਿਕਮ ਦੇ ਵਿੱਚੋਂ ਸਾਨੂੰ ਜਿਹੜਾ ਨਾ ਕਿ ਪੈਦਾ ਕੀਤਾ, ਆਪਣਾ ਦੁੱਧ ਪਿਲਾਇਆ, ਤਾਈ ਜਾਨ ਨੇ ਜਿਨ੍ਹਾਂ ਨੇ ਸਾਨੂੰ ਮਾਵਾਂ ਤਰ੍ਹਾਂ ਪਿਆਰ ਕੀਤਾ, ਖਾਲਾ ਹੈ। ਐਸੇ ਅਨਮੋਲ ਰਿਸ਼ਤੇ ਨੇ। ਇੱਕ ਬਾਂਹ ਬੇਲੀ ਭਰਾ ਸੀ, ਉਹ ਵੀ ਇੱਥੇ ਆਣ ਕੇ ਸੁੱਤਾ ਹੈ, ਜਿਹਨੇ ਆਪਦੀਆਂ ਖੁਸ਼ੀਆਂ ਜਿਹੜੀਆਂ ਨਾ ਉਹ ਘੱਟ ਮਨਾਈਆਂ ਤੇ ਸਾਡੇ ਨਾਲ ਜਿਹੜੀ ਮੁਹੱਬਤ ਕੀਤੀ। ਇਹ ਇੱਕ ਮੈਸੇਜ ਸੀ ਸਾਡਾ ਇਸ ਈਦ ਵਾਲੇ ਦਿਨ ਸਾਰੇ ਵੀਰਾਂ ਦਾ ਕਿ ਜ਼ਰੂਰ ਕਬਰਸਤਾਨ ਜਾਇਆ ਕਰੋ। ਉਹਨਾਂ ਚਿਹਰਿਆਂ, ਉਹ ਚਿਹਰੇ ਵੀ ਤੁਹਾਨੂੰ ਇੰਝ ਡੀਕਦੇ ਨੇ ਜਿਸ ਤਰ੍ਹਾਂ ਕਿ ਅੱਜ ਅਸੀਂ ਆਪਣੀ ਔਲਾਦ ਨੂੰ ਡੀਕਨੇ। ਕਦੇ 1-2 ਮਿੰਟ ਲੇਟ ਹੋ ਜਾਈਏ ਤੇ ਮਾਂ-ਬਾਪ ਦੇ ਦਿਲ ਤੇ ਬੜੀ ਤਕਲੀਫ ਹੁੰਦੀ ਹੈ। ਤੇ ਅੱਜ ਸਾਨੂੰ ਵੀ ਚਾਹੀਦਾ ਹੈ ਕਿ ਖੁਸ਼ੀ ਹੋਵੇ ਜਾਂ ਗਮ ਹੋਵੇ। ਖੁਸ਼ੀ ਇਸ ਵਾਸਤੇ ਕਿ ਉਹਨਾਂ ਆਪ ਦੀਆਂ ਖੁਸ਼ੀਆਂ ਸਾਡੇ ਤੇ ਕੁਰਬਾਨ ਕੀਤੀਆਂ ਨੇ, ਤੇ ਦੁੱਖ ਤਕਲੀਫ ਇਸ ਵਾਸਤੇ ਕਿ ਜਦੋਂ ਦੁੱਖ ਤਕਲੀਫ ਹੈ ਉਦੋਂ ਵੀ ਆਉਣਾ ਚਾਹੀਦਾ ਕਿ ਉਹ ਸਾਡੇ ਦੁੱਖ ਬਰਦਾਸ਼ਤ ਨਹੀਂ ਸੀ ਕਰਦੇ। ਰੱਬ ਤੁਹਾਨੂੰ, ਮੈਨੂੰ ਔਰ ਸਾਰੇ ਵੀਰਾਂ ਨੂੰ ਖੁਸ਼ ਰੱਖੇ ਜੀ, ਆਮੀਨ। ਜਜ਼ਾਕ। ਅਸਲਾਮੁ ਅਲੈਕਮ ਦੋਸਤੋ। ਕਹਿੰਦੇ ਨੇ ਕਿ ਆਂਦੀਆਂ ਨੇ ਯਾਦ ਮੈਨੂੰ ਪਿੰਡ ਦੀਆਂ ਗੱਲਾਂ, ਟਿੰਡਾਂ ਵਾਲਾ ਖੂਹ ਤੇ ਪੰਜਾਲੀ ਵਾਲੀਆਂ ਹੱਲਾਂ। ਸਾਡੇ ਪਿੰਡ ਕਿਸੇ ਦੌਰ ਦੇ ਵਿੱਚ, ਦਫਤਰ ਦੇ ਵਿੱਚ ਤਕਰੀਬਨ ਨਾ ਕੋਈ ਦਰਜਨ ਇੱਕ ਤੋਂ ਜ਼ਿਆਦਾ ਖੂਹ ਤੇ ਖੂਹੀਆਂ ਸਨ, ਜਿਹਦੇ ਵਿੱਚ ਕਲਸੀਆਂ ਵਾਲੇ ਚੌਕ, ਬਾਬਾ ਬੋਗੇ ਸ਼ਾਹ ਵੱਡੇ ਚੌਕ ਦੇ ਵਿੱਚ ਇਸਰ ਕੌਰ ਜੱਟੀ ਦੇ 3 ਜਿਹੜੇ ਨਾ ਖੂਹ ਸੀ। ਇਸੇ ਤਰ੍ਹਾਂ ਜਿਹੜਾ ਨਾ ਕਿ ਦਰਜਨ ਤੋਂ ਜ਼ਿਆਦਾ ਖੂਹ ਹੁੰਦੇ ਸਨ। ਇਸ ਵਕਤ ਸਾਡੇ ਪਿੰਡ ਦੇ ਵਿੱਚ ਪੁਰਾਣੇ ਕਬਰਸਤਾਨ ਦੇ ਵਿੱਚ ਇੱਕ ਖੂਹੀ ਰਹਿ ਗਈ ਹੈ, ਔਰ ਇਹ ਵੀ ਇਹਦੀ ਵੀ ਜਿਹੜੀ ਹੈ ਨਾ ਕਿ ਚਾਲੂ ਕਰਨ ਵਾਲੀ ਹੈ। ਲੋਕ ਇਹਦੇ ਵਿੱਚ ਉਹ ਕੋਈ ਸਮਾਨ ਛੱਡ ਜਾਂਦੇ ਨੇ ਜਾਂ ਕੋਈ ਬੱਚੇ ਸ਼ਰਾਰ ਆਖਰੀ ਸਮਾਂ ਤੇ ਸਾਈਂ ਸਾਹਿਬ ਹੋਣ ਕਰਦੇ ਪਏ। ਇਹਦੀ ਬਹਾਲੀ ਵਾਸਤੇ ਅਰਜ਼ ਕੀਤੀ ਹੈ ਸਾਈਂ ਸਾਹਿਬ ਨੂੰ ਕਿ ਵੀ ਜਿਹੜਾ ਨਾ ਕਿ ਅਗਲੇ ਜੁਮੇ ਦਾ ਟਾਈਮ ਲਿਆਣ। ਇਹਨਾਂ ਦੀ ਮੁਹੱਬਤ ਹੈ ਕਿ ਜੀ ਇਹ ਜੁਮੇ ਤੱਕ ਜਿਹੜਾ ਜੀ ਇਹਦੀ ਸਫਾਈ ਵੀ ਹੋ ਜੇ, ਇਹਨੂੰ ਜਿਹੜਾ ਬੋਕਾ ਸ਼ੋਕਾ ਵੀ ਲੱਗ ਜੇ ਦਾ ਤੇ ਪਾਣੀ ਚਾਲੂ ਵੀ ਹੋ ਜੇ ਦਾ। ਗੱਲ ਕਰਨ ਦਾ ਮਕਸਦ ਇਹ ਸੀ ਕਿ ਜਿਹੜੀਆਂ ਚੀਜ਼ਾਂ ਸਾਡੇ ਤੋਂ ਜੁਦਾ ਹੋ ਗਈਆਂ ਨੇ, ਅਸੀਂ ਗਵਾ ਲਈਆਂ, ਉਹ ਤਾਂ ਚਲੋ ਗਵਾ ਲਈਆਂ, ਲੇਕਿਨ ਜਿਹੜੀਆਂ ਮੌਜੂਦ ਹੈ ਉਹਦੀ ਥੋੜੀ ਬਾਦੀ ਕੋਸ਼ਿਸ਼ ਕਰ ਲਈਏ। ਇਹ ਕੋਈ ਬੜਾ ਵੱਡਾ ਮਨਸੂਬਾ ਨਹੀਂ, ਲੇਕਿਨ ਸਾਡੇ ਕਲਚਰ ਨਾਲ ਰਿਲੇਟਡ ਹੈ। ਪੰਜਾਬ ਦਾ ਬੜਾ ਰਿਚ ਕਲਚਰ ਹੈ। ਕਲਚਰ ਦੇ ਹਿਸਾਬ ਦੇ ਨਾਲ ਤਾਂ ਖੂਹ ਜਿਹੜੇ ਨਾ ਜੀ ਕਿਸੇ ਪਿੰਡ 'ਚ ਰਹਿ ਗਏ ਨੇ। ਜੇ ਅਗਰ ਸਾਡੇ ਪਿੰਡ ਦੇ ਵਿੱਚ ਮੌਜੂਦ ਹੈ ਤੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਜਦ ਤੱਕ ਸਾਡੀ ਜ਼ਿੰਦਗੀ ਹੈ ਕਿ ਜੋ ਚੀਜ਼ ਸਾਨੂੰ ਵਿਰਸੇ 'ਚ ਮਿਲੀ ਉਹਨੂੰ ਸੰਭਾਲ ਕੇ ਰੱਖੀਏ। ਇਸ ਤੋਂ ਇਲਾਵਾ ਹੋਰ ਕੀ ਕੰਮ ਨੇ ਡਾਕਟਰ ਸਾਹਿਬ ਵੀ ਦੱਸਣ ਦੇ ਦਰਖਤਾਂ ਦੇ ਹਵਾਲੇ ਦੇ ਨਾਲ, ਤੇ ਬਾਅਦ ਦੇ ਵਿੱਚ ਐਂਡ ਦੇ ਤੁਹਾਡੀ ਸਾਈਂ ਬਹਿਲੋਨ ਸਾਹਿਬ ਨਾਲ ਵੀ ਗੱਲ ਕਰਾਵਾਂਗੇ ਕਿ ਜਿਹੜੇ ਖਾਦਮ ਨੇ ਇਸ ਕਬਰਸਤਾਨ ਦੇ, ਜਿਹੜਾ ਕਾਫੀ ਅੱਛਾ ਕੰਮ ਕਰ ਰਹੇ ਨੇ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲੇ ਜੀ ਤੁਸੀਂ ਕੋਈ ਜਿਹੜਾ ਨਾ ਕਿ ਸਾਡੇ ਵਾਸਤੇ ਹੁਕਮ ਸਾਦਰ ਕਰਨਾ ਚਾਹੋ। ਮਿਹਰਬਾਨੀ, ਸ਼ੁਕਰੀਆ ਤੁਹਾਡਾ। ਸਭ ਤੋਂ ਪਹਿਲੇ ਤੇ ਸਾਰੇ ਵੀਰਾਂ ਦੀ ਮੁਹੱਬਤ ਦਾ ਸ਼ੁਕਰੀਆ। ਹਾਂਜੀ। ਦੂਸਰੀ ਗੱਲ ਇਹ ਕਿ ਸਾਈਂ ਦੇ ਬਲੋਚ ਸਾਹਿਬ ਦੀ ਅਸੀਂ ਖਿਦਮਤ ਤੋਂ ਬਹੁਤ ਮੁਤਾਸਰ ਹਾਂ, ਤੇ ਅੱਲਾਹ ਤਾਲਾ ਇਹਨਾਂ ਦੇ ਕੰਮ 'ਚ, ਅਮਲ 'ਚ, ਇਲਮ 'ਚ ਬਰਕਤ ਦੇਵੇ, ਤੇ ਇਸ ਤਰ੍ਹਾਂ ਹੀ ਸਾਡਾ ਜਿਹੜਾ ਨਾ ਪਿੰਡ ਦਾ ਵਿਰਸਾ ਸੰਭਾਲੀ ਰੱਖਣ ਦੇ ਕੰਮ ਕਰਦੇ ਰਹਿਣ, ਤੇ ਅੱਲਾਹ ਤਾਲਾ ਆਸਾਨੀ ਫਰਮਾਏਗਾ ਇਨਸ਼ਾਅੱਲਾ ਤਾਲਾ। ਸਾਈਂ ਮਾਸ਼ਾਅੱਲਾ ਇੰਝ ਹੀ ਹੁੰਦੇ ਰਹਿਣਗੇ। ਉੱਥੇ ਪਿੱਛੇ ਪਾਰਕ ਬਣੇਗੀ, ਅੱਗੇ ਦੇ ਪੌਦੇ ਜਿਹਦੇ ਸੋਲ ਪੱਟ ਕੇ ਦੁਬਾਰਾ ਜਿਵੇਂ ਫੇਰ ਆ ਜਿਹੜਾ ਉੱਚਾ ਕਰ। ਅੱਛਾ ਸਾਈਂ ਜੀ, ਇਹ ਤੁਸੀਂ ਵਾਅਦਾ ਕਿੰਨੀ ਦੇਰ ਦਾ ਕੀਤਾ ਹੈ? ਹੁਣ ਇਹ ਜੁਮੇ ਦਾ, ਜੁਮੇ ਵਾਲੇ ਦਿਨ ਹਾਂਜੀ, ਨਾਲੇ 11ਵੀਂ ਹਫਤੇ ਦੀ ਹੋਵੇ ਤੇ ਜੁਮੇ ਵਾਲੇ ਦਿਨ ਭਾਜੀ ਹਰੀ ਆ ਜਾਣ ਤੇ ਖੂਹ ਚਾਲੂ ਹੋਵੇਗਾ। ਠੀਕ ਹੋ ਗਿਆ। ਜੇ ਨਾ ਹੋਵੇਗਾ ਤੇ ਡਬਲ ਤੇ ਜੇ ਇਹ ਨਾ ਆਏ ਤੇ ਇਹ ਤਾਂ ਫਿਰ ਡਬਲ ਤੋਂ ਡਬਲ ਪਾਈ ਹੁੰਦੇ ਕਿਉਂ ਜੀ? ਚਲੋ ਜੀ, ਰੱਬ ਖੁਸ਼ ਰੱਖੇ ਜੀ। ਇੱਕ ਸੁਨੇਹਾ ਸੀ ਇਨਸ਼ਾਅੱਲਾ। ਨਾਲ ਈਦਗਾਹ ਦੇ ਵਿੱਚ ਦਰਖਤ ਲਾ ਰਹੇ ਆ, ਕਿਉਂਕਿ ਜ਼ਮੀਨ ਹਰ ਇੱਕ ਚੀਜ਼ ਦਾ ਨਾ ਇੱਕ ਹੁਸਨ ਹੁੰਦਾ। ਹਾਂਜੀ, ਜਿਵੇਂ ਔਰਤ ਨੂੰ ਬਣਾਓ ਸੰਘਾਰ ਚਾਹੀਦਾ ਨਾ ਜੀ, ਇਸੇ ਤਰ੍ਹਾਂ ਜ਼ਮੀਨ ਦਾ ਜ਼ੇਵਰ ਜਿਹੜਾ ਉਹ ਦਰਖਤ ਨੇ। ਦਰਖਤ ਏਡੇ ਜ਼ਰੂਰੀ ਕਿ ਇਸਲਾਮ ਦੇ ਵਿੱਚ ਦਰਖਤਾਂ ਨੂੰ ਕੀ ਕਹਿੰਦੇ ਕਿ ਸਦਕਾ ਜਾਰੀ ਹੈ। ਜਦ ਤੱਕ ਉਹ ਦਰਖਤ ਬੰਦਾ ਲਾਉਂਦਾ, ਉਹਦੀ ਛਾਂ ਥੱਲੇ ਕੋਈ ਬਹਿੰਦਾ ਜਾਂ ਉਹਦਾ ਫਲ ਖਾਂਦਾ ਜਾਂ ਉਹ ਲੱਕੜੀ ਇਸਤੇਮਾਲ ਕਰਦਾ, ਉਹ ਲਾਉਣ ਵਾਲੇ ਨੂੰ ਸਵਾਬ ਹੁੰਦਾ ਰਹਿੰਦਾ। ਅੱਗੇ ਲੋਕ ਜਿਹੜਾ ਨਾ ਨਿਸ਼ਾਨੀਆਂ ਰੱਖਦੇ ਹੁੰਦੇ ਸਨ ਕਿ ਵੀ ਮੈਂ ਆਪਦੀ ਨਿਸ਼ਾਨੀ ਦੇ ਤੌਰ ਤੇ ਨਾ ਦਰਖਤ ਲਾ ਦਿਆਂ, ਮੈਂ ਆਪ ਨਿਸ਼ਾਨੀ ਲੱਗੀਆਂ, ਹਾਂ ਮੈਂ ਕੋਈ ਚੀਜ਼ ਦੇ ਜਾਵਾਂ। ਇਹ ਸਾਨੂੰ ਰੀਤ ਦੁਬਾਰਾ ਅਪਣਾਣੀ ਪੈ ਰਹੀ। ਜਿੱਡੀ ਤੇਜ਼ੀ ਨਾਲ ਅਸੀਂ ਦਰਖਤ ਕੱਟ ਰਹੇ ਹਾਂ, ਜਿੱਡੀ ਤੇਜ਼ੀ ਨਾਲ ਜੰਗਲ ਖਤਮ ਹੁੰਦੇ ਪਏ, ਸਾਨੂੰ ਇਹ ਚੀਜ਼ਾਂ ਜਿਹੜੀਆਂ ਨਾ ਵਾਪਸ ਲਿਆਉਣੀਆਂ ਪੈ ਦੀਆਂ।
ਆਪਦੇ ਕਲਚਰ ਦੇ ਵਿੱਚ, ਆਪਦੀ ਜ਼ਿੰਦਗੀ ਦੇ ਵਿੱਚ। ਇਹ ਰੱਬ ਡਾਕਟਰ ਖੁਸ਼ ਸਾਹਿਬ ਨੇ ਰੱਖੇ ਜੀ। ਅੱਗੇ 20 ਲਾਈਆਂ, ਉਹਨਾਂ ਚੋਂ 5 ਰਹਿ ਗਈਆਂ, ਹੁਣ ਫਿਰ 20-25 ਲਾਈਆਂ ਨੇ, ਅੱਲਾ ਨੇ ਉਹਦੇ ਵਿੱਚੋਂ ਤੇ 20 ਕਰ ਦਿੱਤੀਆਂ। ਇਨਸ਼ਾਅੱਲਾ ਇਹ ਹੁੰਦਾ ਹੀ ਰਹੇਗਾ, ਇਹ ਤੁਹਾਡੀ ਕੋਸ਼ਿਸ਼ ਹਾਂ, ਹੈ ਇਹ ਜੀ, ਹੁੰਦਾ ਹੀ ਸਾਰਿਆਂ ਰਹੇਗਾ। ਦੀ ਹਾਂ, ਰੱਬ ਖੁਸ਼ ਰੱਖੇ। ਹਾਂ, ਹੁੰਦਾ ਹੀ ਰਹੇਗਾ ਅੱਲਾ ਦੇ ਹੁਕਮ ਨਾਲ। ਤੁਸੀਂ ਇਹਦੇ ਵਿੱਚ ਜਦੋਂ ਤੁਹਾਡਾ ਤੇਰੀ ਦੀਦ ਹੋਵੇ ਸਾਡੀ ਈਦ ਹੋਵੇ, ਵਾਹ ਵਾਹ ਅੱਜ ਯਾਰ ਈਦ ਮਨਾ ਲਈਏ, ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਕੋਈ ਵੱਖਰੀ ਕੁੱਲੀ ਬਣਾ ਲਈਏ ਤੇ ਕੱਲਿਆਂ ਨਹੀਂ ਦਿਲ ਲੱਗਣਾ। ਅੱਜ ਈਦ ਦੇ ਮੌਕੇ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਰੱਬ ਦਾ ਕਿ ਡਾਕਟਰ ਸਾਹਿਬ ਜਿਹੜਾ ਨਾ ਕਿ ਆਏ, ਸਾਡੇ ਵੀਰ ਨੇ ਇੰਨਾ ਟਾਈਮ ਜਿਹੜਾ ਨਾ ਕਿ ਕੱਢਿਆ ਆਪਦੀ ਮਸਰੂਫ ਜ਼ਿੰਦਗੀ ਦੇ ਵਿੱਚੋਂ। ਅੱਜ ਕੱਲ ਸਭ ਤੋਂ ਵੱਡਾ ਕੀਮਤੀ ਤੋਹਫਾ ਜਿਹੜਾ ਕਿਸੇ ਵਾਸਤੇ ਉਹ ਟਾਈਮ ਹੀ ਹੈ। ਜਿਸ ਤਰ੍ਹਾਂ ਕਿ ਭਾਈ ਸ਼ਫਾਕ ਕੋਲੇ ਟਾਈਮ ਨਹੀਂ ਹੈਗਾ, ਫਿਰ ਵੀ ਬੈਠੇ ਨੇ, ਤੇ ਇਹ ਸਾਰੇ ਅਸੀਂ ਬੈਠੇ ਜਿਹੜੇ ਆ, ਪਾ ਹਜ਼ਾਰੇ ਤੋਂ ਸ਼ੁਰੂ ਕਰੀਏ, ਭਾਈ ਇਫਤਖਾਰ ਬੈਠੇ ਨੇ, ਭਾਈ ਅਸ਼ਫਾਕ ਹੈ, ਭਾਈ ਅਮੀਨ ਹੈ, ਡਾਕਟਰ ਸਾਹਿਬ ਨੇ, ਅਸੀਂ ਲੰਗੋਟੀਏ ਆ ਸ਼ੁਰੂ ਤੋਂ ਲੈ ਕੇ ਤੇ ਹੁਣ ਤੱਕ। ਇਸ ਮਹਿਫਲ ਦੇ ਵਿੱਚ ਸਾਡੇ ਜਿਹੜਾ ਨਾ ਕਿ ਵੀਰ ਮਹਿਮਾਨ ਜਿਹੜੇ ਨੇ ਨਸ਼ਤਰ ਤੋਂ ਲਾਹੌਰ ਤੋਂ ਹੀ, ਭਾਈ ਸ਼ਵੇਬ ਸਾਹਿਬ ਨੇ, ਸ਼ਵੇਬ ਅਵਾਨ ਸਾਹਿਬ, ਮੇਰੀ ਬੈਕ ਸਾਈਡ ਤੇ ਇਹ ਵੇਖੋ ਜੀ ਰਾਣਾ ਸਾਹਿਬ ਬੈਠੇ ਲੋਕੇ, ਤੇ ਮਹਿਫਲਾਂ ਲੱਗੀਆਂ ਹੋਈਆਂ ਨੇ। ਸਾਡੀ ਈਦ ਜਿਹੜੀ ਹੈ ਨਾ ਜੀ, ਉਹ ਸਮਝ ਲਓ ਕਿ ਸ਼ਾਮ ਟਾਈਮ ਉਦੋਂ ਹੀ ਸ਼ੁਰੂ ਹੋਈ ਹੈ ਜਦੋਂ ਅਸੀਂ ਸਾਰੇ ਇਕੱਠੇ ਰਲ ਕੇ ਬੈਠੇ ਆ। ਡਾਕਟਰ ਸਾਹਿਬ ਆਏ ਨੇ ਤੇ ਸਾਡੀ ਈਦ ਸ਼ੁਰੂ ਹੋਈ ਹੈ। ਰੱਬ ਅੱਗੇ ਦੁਆ ਇਹ ਹੀ ਹੈ ਕਿ ਰੌਣਕਾਂ ਲੱਗੀਆਂ ਰਹਿਣ, ਇਹ ਮਹਿਫਲਾਂ ਲੱਗਦੀਆਂ ਰਹਿਣ, ਤੇ ਇੰਜ ਹੀ ਅਸੀਂ ਈਦਾਂ ਮਨਾਉਂਦੇ ਰਹੀਏ ਜਦ ਤੱਕ ਯਾਰਾਂ ਦੀ ਮਹਿਫਲ ਨਾ ਹੋਵੇ, ਉਹ ਈਦ ਹੀ ਕੋਈ ਨਹੀਂ ਹੈਗੀ। ਕਿਉਂ ਡਾਕਟਰ ਸਾਹਿਬ, ਇਦਾਂ ਹੀ ਗੱਲ ਹੈ ਜੀ? ਤੇ ਤੁਹਾਡੀ ਮਿਹਰਬਾਨੀ, ਤੁਸੀਂ ਵੀ ਕੋਈ ਲਫ਼ਜ਼ ਕਹਿਣਾ ਚਾਹੋ ਤੇ? ਅਸੀਂ ਤੇ ਬਸ ਇਹੋ ਹੀ ਕਹਿਣਾ ਚਾਹਾਂਗੇ, ਤੁਹਾਡਾ ਵੀਰਾਂ ਦਾ ਸ਼ੁਕਰੀਆ ਅਦਾ ਕਰਾਂਗੇ। ਤੇ ਇਹ ਸਾਡਾ ਪਿੰਡ ਹੈ, ਆਉਣਾ ਸੀ ਇੱਥੇ ਜ਼ਰੂਰ, ਸਾਡੇ ਮਾਂ-ਬਾਪ ਦਾ ਮਜ਼ਾਰ ਸ਼ਰੀਫ ਹੈ, ਤੇ ਅਸੀਂ ਇੱਥੇ ਆਉਣਾ ਹੀ ਆਉਣਾ। ਇਹ ਤੁਹਾਡੀ ਮੁਹੱਬਤ ਹੈ ਜਿਹੜਾ ਤੁਸੀਂ ਸਾਨੂੰ ਐਕਸੈਪਟ ਕਰਦੇ। ਲਓ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡਾ ਇੱਕ ਵਾਰੀ ਫੇਰ ਕਿ ਅਸੀਂ ਤੁਹਾਨੂੰ ਬੁਲਾਇਆ ਜੀ, ਕਿਉਂ ਇੰਤਜ਼ਾਰ ਵੀ ਕੀਤਾ। 1 ਵਜੇ ਦੇ ਆਂਦੇ ਆਂਦੇ 4 ਵਜੇ ਆਏ ਜੀ, ਤੇ ਆਏ ਤਾਂ ਜ਼ਰੂਰ ਨਾ, ਦੇਰ लगी आने में, लेकिन फिर भी तुम आए तो सही। ਤੇ ਰੱਬ ਖੁਸ਼ ਰੱਖੇ ਜੀ। ਇਹ ਸਾਰੀ ਵਲੌਗ ਜਿਹੜਾ ਤੁਹਾਨੂੰ ਟਰੈਵਲ ਵਲੌਗ ਤੇ ਜਿਹੜਾ ਨਾ, ਉਹ ਸਾਰੀ ਵੀਡੀਓ ਇਕੱਠੀ ਈਦ ਦੇ ਅੱਜ ਦੇ ਐਪੀਸੋਡ ਤੁਹਾਨੂੰ ਨਜ਼ਰ ਆ ਜਾਏਗੀ। ਟਰੈਵਲ ਵਲੌਗ YouTube ਤੇ ਜ਼ਰੂਰ ਸਰਚ ਵੀ ਕਰ ਲਿਆ ਜੇ, ਸਬਸਕ੍ਰਾਈਬ ਵੀ ਕਰ ਲਿਆ ਜੇ, ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਆ ਜੇ। ਇਦਾਂ ਦੀਆਂ ਹੀ ਰਿਚ ਕਲਚਰ, ਪੰਜਾਬੀ ਸੱਭਿਆਚਾਰ, ਪੰਜਾਬੀ ਤਾਰੀਖ, ਪੰਜਾਬ ਦਾ ਵਸੇਬ ਤੁਹਾਨੂੰ ਇਸ ਚੈਨਲ ਦੇ ਨਜ਼ਰ ਆਵੇਗਾ। ਬੜਾ ਹੀ ਖੂਬਸੂਰਤ ਚੈਨਲ ਹੈ। ਆਲੇ ਦੁਆਲੇ ਦੇ ਪਿੰਡ ਹੋਣ, ਲਹਿੰਦਾ ਪੰਜਾਬ ਹੋਵੇ, ਉਹਦੇ ਵਿੱਚ ਜਿਹੜੀਆਂ ਸਾਡੀਆਂ ਰਸਮੋ ਰਿਵਾਜ ਉਹਨਾਂ ਨੂੰ ਵੀਡੀਓ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਈਦਾ। ਰੱਬ ਖੁਸ਼ ਰੱਖੇ ਦੀ ਇਜਾਜ਼ਤ ਦਿਓ ਤੇ ਨਾਰਾ ਲਾਈਏ ਫਿਰ ਇਸ ਸ਼ਾਮ ਦੇ ਟਾਈਮ ਪੰਜਾਬ ਦਾ ਕਿ ਪੰਜਾਬ ਜ਼ਿੰਦਾਬਾਦ। ਠੀਕ ਹੈ, ਠੀਕ ਹੈ, ਚਲੋ ਅੱਲਾ ਆਜੋ ਭੱਟੀ ਸਾਹਿਬ, ਤੁਹਾਡੀ ਵੀ ਫੁੱਲ ਭਾਗ ਕਰਾ, ਤੁਸੀਂ ਸਾਨੂੰ ਮੀਟਿੰਗ ਕਰਾ ਰਿਹਾ। ਸਾਡੀ ਕੀ ਮਜਾਲ, ਸਾਡੀ ਹਵਾ ਕਰਾ ਰਹੀ ਹਾਲ ਖੈਰ ਇਹ ਠੀਕ ਹੈ, ਠੀਕ ਹੈ, ਮਿਹਰਬਾਨੀ ਹੋਣੀ, ਖਾਣਾ ਪੀਣਾ ਕਰਦਾ ਨਹੀਂ। ਉਹ ਇਹ ਆ ਵੀ ਫਿਰ ਜ਼ਾਹਰ ਹੈ ਅਗਲਿਆਂ ਨੇ ਏਡਾ ਉਹਨਾਂ ਦਾ ਮਿਆਰ ਹੈ, ਫਿਰ ਬੰਦਾ ਜਿਹੜਾ ਨਾਲ ਤਜਰਬੇਕਾਰ ਬੰਦਾ ਉੱਥੇ ਆ ਤੇ ਉਹ ਫਿਰ ਫਰਕ ਤਾਂ ਪੈਣਾ ਹੀ ਪੈਣਾ। ਇੱਥੇ